ਉਹਨਾਂ ਵੱਲ ਚੱਲੀਏ ਜੋ ਪਾਕਿਸਤਾਨ ਤੋਂ ਆ ਰਹੀ ਹੈ। ਪਾਕਿਸਤਾਨ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਕਾਫੀ ਜਿਹੜੀ ਆ ਹਲਚਲ ਚੱਲ ਰਹੀ ਹੈਗੀ ਆ। ਉੱਥੇ ਟੈਨਸ਼ਨ ਇਮਰਾਨ ਖਾਨ ਦੇ ਜਿਹੜੇ ਸਪੋਰਟਰਸ ਆ ਤੇ ਪਾਕਿਸਤਾਨ ਦੀ ਹੁਣ ਤਾਂ ਆਰਮੀ ਇਨਵੋਲਵ ਹੋ ਗਈ ਆ। ਸ਼ੂਟ ਆਊਟ ਆਰਡਰ ਵੀ ਜਾਰੀ ਕਰ ਦਿੱਤੇ ਗਏ ਆ। ਇਸਲਾਮਾਬਾਦ ਦੇ ਵਿੱਚ ਇਕੱਠ ਨਹੀਂ ਹੋ ਸਕਦਾ। ਕੁਛ ਲੋਕਾਂ ਦੀ ਮੌਤ ਵੀ ਹੋ ਗਈ ਆ, ਜਿਨ੍ਹਾਂ ਦੇ ਵਿੱਚ ਸਿਕਿਉਰਿਟੀ ਫੋਰਸਸ ਵੀ ਹੈਗੇ ਆ। ਜਿਹੜੇ ਪ੍ਰੋਟੈਸਟਰਸ ਆ ਉਹ ਇਹ ਡਿਮਾਂਡ ਕਰ ਰਹੇ ਹੈਗੇ ਆ ਵੀ ਜੋ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਚੋਰੀ ਕੀਤੀ ਗਈ ਆ, ਉਹ ਬਿਲਕੁਲ ਇਮਰਾਨ ਖਾਨ ਦੇ ਹੱਕ ਦੇ ਵਿੱਚ ਲੋਕਾਂ ਨੇ ਵੋਟ ਪਾਈ ਸੀ ਤੇ ਹੁਣ ਜਿਹੜੀ ਸਰਕਾਰ ਉਹ ਧੱਕੇ ਦੇ ਨਾਲ ਬਣ ਗਈ ਆ। ਤੇ ਇਮਰਾਨ ਖਾਨ ਦੀ ਵਾਈਫ ਪਿੱਛੇ ਜਿਹਾ ਬੁਸ਼ਰਾ ਬੀਬੀ ਜੋ ਉਸ ਨੂੰ ਛੱਡ ਦਿੱਤਾ ਗਿਆ ਸੀ, ਉਹਦੇ ਤੇ ਵੀ ਕੇਸ ਪਾਇਓ ਸੀ ਤੇ ਉਹ ਇਸ ਪ੍ਰੋਟੈਸਟ ਨੂੰ ਲੀਡ ਕਰ ਰਹੀ ਹੈਗੀ ਆ। ਸੋ ਜਿਹੜੇ ਪ੍ਰੋਟੈਸਟ ਆ ਬਹੁਤ ਵੱਡਾ ਹੋ ਰਿਹਾ। ਕਹਿੰਦੇ ਵੀ ਇਸਲਾਮਾਬਾਦ ਨੂੰ ਪੂਰੀ ਤਰ੍ਹਾਂ ਜਿਹੜਾ ਆ ਲੋਕਾਂ ਨੇ ਘੇਰਿਆ ਹੋਇਆ ਆ ਤੇ ਜਿਹੜੇ ਪੈਰਾਮਿਲਟਰੀ ਫੋਰਸਿਸ ਤੇ ਜਿਹੜੀ ਫੌਜ ਆ ਉਹਨਾਂ ਨੇ ਸਾਰੇ ਰਸਤੇ ਤਿੰਨ ਤਿੰਨ ਕੰਟੇਨਰ ਉੱਚੇ ਰੱਖ ਕੇ ਜਿਹੜੇ ਆ ਬੰਦ ਕੀਤੇ ਹੋਏ ਹੈਗੇ। ਬਿਲਕੁਲ। ਸੋ ਮੰਦਭਾਗੀ ਜਿਹੜੀ ਆ ਚੀਜ਼ਾਂ ਜਿਹੜੀਆਂ ਉੱਥੇ ਹੋ ਰਹੀਆਂ ਨੇ। ਇਮਰਾਨ ਖਾਨ ਦੇ ਨਾਲ ਵੀ ਧੱਕਾ ਜਿਹੜਾ ਉਹ ਬਥੇਰਾ ਇਸ ਦੇ ਵਿੱਚ ਹੋਇਆ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਹਾਲਾਤ ਉੱਥੇ ਦੇ ਲੋਕਾਂ ਦੇ ਪਹਿਲਾਂ ਹੀ ਬਹੁਤ ਮਾੜੇ ਨੇ। ਉਹ ਕੀ ਵਿਚਾਰੇ ਕਰਨਗੇ ਤੇ ਕੀ ਜਿਹੜਾ ਉਹਨਾਂ ਦੇ ਨਾਲ ਹੋਊਗਾ, ਇਹ ਔਖਾ ਹੀ ਆ ਕੰਮ ਉਹਨਾਂ ਦੇ ਲਈ। ਸੋ ਲੈਟਸ ਸੀ ਕੀ ਬਣਦਾ। ਪਰ ਇਸ ਟਾਈਮ ਲੋਕ ਸੜਕਾਂ ਤੇ ਆ, ਗੁੱਸੇ ਦੇ ਨਾਲ ਸੜਕਾਂ ਤੇ ਜਿਹੜਾ ਉਹ ਪਹੁੰਚੇ ਹੋਏ ਆ ਤਾਂ ਜੋ ਜਿਹੜਾ ਆ ਵੀ ਉੱਥੇ ਕੁਛ ਨਾ ਕੁਛ ਜਿਹੜਾ ਉਹ ਬਦਲਾਵ ਆ ਸਕੇ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਕਰਦੇ ਜਾਈਏ ਤਾਂ ਇਸ ਟਾਈਮ ਜਿਹੜੀ ਸੀਜ਼ ਫਾਇਰ ਡੀਲ ਆ, ਇਜ਼ਰਾਈਲ ਦੀ ਕੈਬਨਿਟ ਕਹਿੰਦੇ ਵੀ ਲੈਬਨਾਨ ਦੇ ਨਾਲ ਜਿਹੜੀ ਹਜ਼ਬੁੱਲਾ ਦੇ ਨਾਲ ਸੀਜ਼ ਫਾਇਰ ਡੀਲ ਆ ਉਸ ਦੇ ਉੱਤੇ ਅੱਜ ਵੋਟ ਕਰ ਸਕਦੀ ਆ। ਯੂਐਸ ਨੇ ਤਾਂ ਕੱਲ ਕਹਿਤਾ ਸੀ ਵੀ ਸੀਜ਼ ਫਾਇਰ ਡੀਲ ਤਕਰੀਬਨ ਤੈਅ ਆ। 60 ਦਿਨਾਂ ਦੇ ਲਈ ਜਿਹੜਾ ਇਹ ਸ਼ਾਂਤੀ ਸਮਝੌਤਾ ਆ ਉਹ ਹਜ਼ਬੁੱਲਾ ਤੇ ਇਜ਼ਰਾਈਲ ਦੇ ਦਰਮਿਆਨ ਹੋਣ ਜਾ ਰਿਹਾ ਆ। ਹੁਣ ਤੱਕ ਲਬਨਾਨ ਦੇ ਵਿੱਚ ਵੀ ਹਰਜੋਤ ਸਿੰਘ ਜੀ 3000 ਲੋਕਾਂ ਦੀ ਮੌਤ ਹੋ ਚੁੱਕੀ ਆ। ਬੰਦੇ ਨੂੰ ਲੱਗਦਾ ਹੀ ਨਹੀਂ ਆ, ਨਮ ਹੋ ਜਾਈਦਾ ਆ। ਆਪਾਂ ਵੀ ਇੰਨੀਆਂ ਮੌਤਾਂ ਜਿਹੜੀਆਂ ਸੁਣ ਕੇ ਰਿਪੋਰਟ ਕਰਕੇ ਵੀ ਜਦੋਂ 40,000 ਤੋਂ ਵੱਧ 50,000 ਦੇ ਤਕਰੀਬਨ ਮੌਤਾਂ ਹਮਾਸ ਦੇ ਨਾਲ ਲੜਦਿਆਂ ਉੱਥੇ ਗਾਜ਼ਾ ਪੱਟੀ ਦੇ ਵਿੱਚ ਹੋ ਚੁੱਕੀਆਂ ਤੇ 3000 ਮੌਤਾਂ ਆਲਰੇਡੀ ਲੈਬਨਾਨ ਦੇ ਵਿੱਚ ਹੋ ਚੁੱਕੀਆਂ। 3000 ਮੌਤਾਂ ਹੋਈਆਂ ਸੀ ਜਦ ਅਲ ਕਾਇਦਾ ਨੇ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਜਿਹੜੇ ਜਹਾਜ਼ ਮਾਰੇ ਸੀਗੇ, ਹਮਲਾ ਜਿਹੜਾ ਅਮਰੀਕਾ ਦੇ ਉੱਤੇ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਦੇਖੋ ਕਿੱਦਾਂ ਹਾਹਾਕਾਰ ਮਚੀ ਸੀਗੀ। ਤੇ ਪਰ 40-50,000 ਗਾਜ਼ਾ ਦੇ ਲੋਕ ਮਰ ਗਏ, 3,000 ਜਿਹੜੇ ਲੈਬਨਾਨ ਚ ਮਰ ਗਏ। ਪਰ ਕਈਆਂ ਦੇ ਜਿਹੜੇ ਉਹ ਕੰਨ ਤੇ ਜੂੰ ਤੱਕ ਵੀ ਜਿਹੜੇ ਉਹ ਨਹੀਂ ਸਰਕੇ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਤਾਂ ਅਰੈਸਟ ਵਾਰੰਟ ਭਾਵੇਂ ਜਾਰੀ ਕੀਤੇ ਨੇ ਨੇਤਨਯਾਹੂ ਦੇ ਤੇ ਉਸਦੇ ਜਿਹੜੇ ਉਹ ਸਾਥੀਆਂ ਦੇ, ਪਰ ਕੋਈ ਇਸ ਚੀਜ਼ ਦੇ ਨਾਲ ਕੋਈ ਫਰਕ ਜਿਹੜਾ ਉਹ ਨਹੀਂ ਪੈ ਰਿਹਾ ਹੈਗਾ। ਅਮਰੀਕਾ ਵੀ ਉਸ ਦੇ ਵਿੱਚ ਸਾਥ ਨਹੀਂ ਦੇ ਰਿਹਾ ਹੈਗਾ। ਸੋ 60 ਦਿਨਾਂ ਦੀ ਸੀਜ਼ ਫਾਇਰ ਜਿਹੜਾ ਸਮਝੌਤਾ ਆ ਉਹ ਇਜ਼ਰਾਈਲ ਦਾ ਤੇ ਲੈਬਨਾਨ ਦਾ, ਜਿਸ ਦੇ ਵਿੱਚ ਹਜ਼ਬੁੱਲਾ ਜਿੱਥੇ ਆਪਰੇਟ ਕਰ ਰਹੀ ਹੈ, ਇਰਾਨ ਦਾ ਬੈਕਡ ਮਲੇਸ਼ੀਆ ਗਰੁੱਪ ਆ, ਉਹਨਾਂ ਦੇ ਦਰਮਿਆਨ ਹੋ ਸਕਦਾ ਤੇ ਅੱਜ ਇਜ਼ਰਾਈਲ ਦੀ ਕੈਬਨਿਟ ਉੱਤੇ ਵੋਟ ਕਰੇਗੀ। ਜੀ